29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਜਾਂਦਾ ਔਰ 5 ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਤਾਂ ਉਹ ਐਲਾਨਨਾਮਾ ਜਾਰੀ ਕਰਕੇ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਨਿਕਲ ਜਾਂਦੇ ਨੇ। ਸੁਰਜੀਤ ਬਰਨਾਲੇ ਨੂੰ ਜਿਹੜਾ ਚੀਫ ਮਿਨਿਸਟਰ ਸੀ ਪੰਜਾਬ ਦਾ, ਨੈਸ਼ਨਲ ਇੰਟੈਗਰੇਟਿਡ ਕੌਂਸਲ ਦੀ ਦਿੱਲੀ 'ਚ ਮੀਟਿੰਗ ਸੀ, ਉਹਦੇ 'ਚ ਬੈਠਾ ਸੀ ਔਰ ਉਹਨਾਂ ਨੂੰ ਵੀ ਇਹ ਬਾਈ ਸਰਪ੍ਰਾਈਜ਼ ਸੀ ਕਿਉਂਕਿ ਖਾਲਿਸਤਾਨ ਦੇ ਐਲਾਨ ਦੀ ਖਬਰ ਇੱਕਦਮ ਦੁਨੀਆ ਭਰ ਦੇ ਵਿੱਚ ਜਿਹੜੀ ਆ ਉਹ ਬਿਜਲੀ ਵਾਂਗ ਗਈ। BBC, ਰੇਡੀਓ ਆਸਟ੍ਰੇਲੀਆ ਔਰ ਵੌਇਸ ਆਫ ਅਮਰੀਕਾ ਉਹਨਾਂ ਕੇ ਸਿੱਖਾਂ ਨੇ ਆਪਣਾ ਅਲੱਗ ਮੁਲਕ ਐਲਾਨ ਦਿੱਤਾ। ਇਹ ਵੀ ਇਹਨਾਂ ਲਈ ਸ਼ਰਮਨਾਕ ਗੱਲ ਸੀ ਉਹਨਾਂ ਦੀਆਂ ਏਜੰਸੀਆਂ ਔਰ ਦੂਸਰਿਆਂ ਲਈ ਕਿ 5 ਮੈਂਬਰੀ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆ ਕੇ ਇਸ ਨੂੰ ਐਲਾਨਿਆ ਅਕਾਲ ਤਖ਼ਤ ਦੇ ਨਾਲ। ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਬਰਨਾਲੇ ਨੇ ਫਿਰ ਜਿਹੜੇ ਦਿੱਲੀ ਤੋਂ ਹੀ ਉਹਨਾਂ ਦੇ ਜਹਾਜ਼ ਸਾਰੀ ਰਾਤ ਕਮਾਂਡੋ ਢੋਂਦੇ ਰਹੇ ਔਰ 30 ਅਪ੍ਰੈਲ ਨੂੰ ਫੁੱਲ ਸਕੇਲ ਉਸੇ ਤਰ੍ਹਾਂ ਕਮਾਂਡੋ ਐਕਸ਼ਨ ਜੂਨ 84 ਦੇ ਹਮਲੇ ਵਾਂਗ ਦਰਬਾਰ ਸਾਹਿਬ ਦੇ ਵਿੱਚ ਹੋਇਆ। ਸਰਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਸਿੱਧੇ ਤੌਰ 'ਤੇ ਕਿਸੇ ਵੀ ਮਿਲੀਟੈਂਟ ਐਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਸੀ, 1992 'ਚ ਫਰਵਰੀ 'ਚ ਬੇਅੰਤੇ ਦੀ ਸਰਕਾਰ ਪੰਜਾਬ 'ਚ ਬਣਦੀ ਹੈ। KP ਗਿੱਲ ਬੁੱਚੜ ਨੂੰ ਜਿਹੜਾ ਹੈ ਉਹ ਇਹ ਡਿਊਟੀ ਦਿੱਤੀ ਜਾਂਦੀ ਹੈ ਕਿ ਸਫਾਇਆ ਕਰ ਦਿਓ ਸਾਰੀ ਜਿਹੜੇ ਵੀ ਐਕਟਿਵਿਸਟ ਨੇ ਖਾਲਿਸਤਾਨ ਦੇ। ਇਸ ਹੱਦ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਟੌਰਚਰ ਕੀਤਾ ਜਾਂਦਾ ਹੈ ਕਿ ਉਹ ਅਲਟੀਮੇਟਲੀ ਸ਼ਹੀਦ ਹੁੰਦੇ ਨੇ। ਮਾਤਾ ਜੀ ਗੁਰਮੇਲ ਕੌਰ ਉਹ ਜਦੋਂ ਖਾਣਾ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਬਾਹਰ ਜਿਹੜਾ ਥੋੜ੍ਹੇ ਹਮਦਰਦੀ ਰੱਖਣ ਵਾਲਾ ਪੁਲਿਸ ਸਟਾਫ ਹੈ ਉਹ ਕਹਿੰਦਾ ਜੀ ਉਹਨਾਂ ਦੇ ਤਾਂ ਉਹ ਹਾਲਤ ਹੀ ਨਹੀਂ ਹੈ ਕਿ ਉਹ ਖਾ ਸਕਣ। ਇਸ ਹੱਦ ਤੱਕ ਉਹਨਾਂ ਨੂੰ ਟੌਰਚਰ ਕੀਤਾ ਗਿਆ। 3 ਜਨਵਰੀ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਲਵਾਈ ਗਈ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਏ ਨੇ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਜਨਵਰੀ 2022 21 ਪੋ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਈਬ ਕਮਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਔਰ ਇਸ ਸਾਲ ਦਾ ਪਹਿਲਾ ਪ੍ਰੋਗਰਾਮ ਔਰ ਇਸ ਮਹੀਨੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਖੁਸ਼ਾਮਦੀਦ ਅਸੀਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਰੱਬ ਕਰੇ ਤੁਹਾਡਾ ਜਿਹੜਾ ਇਹ ਸਾਲ ਹੈ ਇਹ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਵੇ, ਖੇੜੇ ਦੇਵੇ ਔਰ ਤੁਹਾਡੇ ਜੀਵਨ ਵਿੱਚ ਸਾਰੀਆਂ ਆਸਾਨੀਆਂ ਲੈ ਕੇ ਆਵੇ। ਸੋ ਹੁਣ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੀਆਂ। ਡਾਕਟਰ ਸਾਹਿਬ, ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੋਂ ਪਹਿਲਾਂ ਕਿ ਆਪਾਂ ਆਪਣਾ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਬਹੁਤ ਸ਼ੁਕਰੀਆ ਤੁਹਾਨੂੰ ਜੀ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਸਾਡੇ ਵੱਖ-ਵੱਖ ਸਪਾਂਸਰਸ ਵੱਲੋਂ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਕੌਮ ਦੇ ਨਾਂ ਸੁਨੇਹਾ ਦਿੱਤਾ ਹੈ ਕਿ ਅਸੀਂ ਅੱਜ ਦੁਨੀਆ ਸਾਹਮਣੇ ਆਪਣਾ ਜਿਹੜਾ ਪੱਖ ਹੈ ਨਹੀਂ ਰੱਖ ਪਾ ਰਹੇ ਅਤੇ ਅਸੀਂ ਸੱਚੇ ਹੋ ਕੇ ਵੀ ਝੂਠੇ ਪੈ ਰਹੇ ਹਾਂ। ਸੋ ਅੱਜ ਦੇ ਯੁੱਗ ਵਿੱਚ ਮੀਡੀਆ ਬਹੁਤ ਮਹੱਤਤਾ ਰੱਖਦਾ ਹੈ। ਉਦਾਹਰਨ ਦੇ ਤੌਰ ਤੇ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਲਿੰਚਿੰਗ ਕਹਿ ਕੇ ਪ੍ਰਚਾਰਿਆ ਗਿਆ। ਸੋ ਕਦੇ ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਵੁੱਡਰੋਜ਼, ਅੱਤਵਾਦੀ, ਵੱਖਵਾਦੀ ਆਦਿ ਨਾਵਾਂ ਨਾਲ ਨਾ ਸਿਰਫ ਸਾਨੂੰ ਆਇਡੈਂਟੀਫਾਈ ਕੀਤਾ ਗਿਆ ਹੈ ਸਗੋਂ ਕੌਮੀ ਤੌਰ ਤੇ ਸਾਡਾ ਜਿਹੜਾ ਅਕਸ ਹੈ ਉਹ ਵਿਗੜਿਆ ਜਾਂਦਾ ਹੈ ਅਤੇ ਮੀਡੀਆ ਇਸ ਵਿੱਚ ਮੁੱਖ
ਭੂਮਿਕਾ ਨਿਭਾਉਂਦਾ ਰਿਹਾ ਹੈ। ਸੋ ਇਸ ਗੱਲ ਵਿੱਚ ਕੋਈ ਅੱਤ ਕਤਨੀ ਨਹੀਂ ਹੈ ਕਿ ਅਸੀਂ ਕੌਮੀ ਤੌਰ ਤੇ ਆਪਣਾ ਜਿਹੜਾ ਓਪੀਨੀਅਨ ਦੁਨੀਆ ਸਾਹਮਣੇ ਐਸਟੈਬਲਿਸ਼ ਨਹੀਂ ਕਰਨ ਵਿੱਚ ਨਾਕਾਮਯਾਬ ਰਹੇ ਹਾਂ। ਸੋ ਆਪ ਸਭ ਤਾਈਂ ਬੇਨਤੀ ਹੈ ਕਿ ਇਸ ਨਵੇਂ ਵਰੇ ਵਿੱਚ ਇਹ ਪ੍ਰਣ ਕਰੀਏ ਕਿ ਇਸ ਵਰਤਾਰੇ ਨੂੰ ਪੁੱਠਾ ਗੇੜ ਦੇਣ ਵਿੱਚ ਟੀਵੀ 84 ਦੇ ਹੱਥ ਮਜ਼ਬੂਤ ਕਰੀਏ। ਸੋ ਅਸੀਂ ਆਪਣਾ ਪੱਖ ਅਤੇ ਖਾਲਸਾ ਰਾਜ ਦਾ ਕਨਸੈਪਟ ਦੁਨੀਆ ਸਾਹਮਣੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਨਵੇਂ ਸਾਲ ਦੇ ਚਲਦਿਆਂ ਕਿ ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਅੱਜ ਨਵੇਂ ਵਰੇ ਦਾ ਜਿਹੜਾ ਪਹਿਲਾ ਪ੍ਰੋਫੈਸਰ ਅਸੀਂ ਨਵੇਂ ਵਰੇ ਦਾ ਜਿਹੜਾ ਪਹਿਲਾ ਪ੍ਰੋਫੈਸਰ ਅਸੀਂ ਕਾਲ ਤਖਤ ਸਾਹਿਬ ਦੇ ਜਿਹੜੇ ਪ੍ਰੋਗਰਾਮ ਜਿਹੜਾ ਹੈਗਾ ਜਿਹੜਾ ਅੱਜ ਦਾ ਨਵੇਂ ਸਾਲ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੀ ਯਾਦ ਨੂੰ ਜਿਹੜਾ ਇਹ ਪ੍ਰੋਗਰਾਮ ਸਮਰਪਿਤ ਕਰਦੇ ਹਾਂ ਔਰ ਜਿਨ੍ਹਾਂ ਨੂੰ ਭਾਰਤੀ ਹੁਕੂਮਤ ਦੇ ਹੁਕਮਾਂ ਹੇਠ ਭਾਰੀ ਤਸ਼ੱਦਦ ਕਰਕੇ 1 ਜਨਵਰੀ 1993 ਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਨਵੇਂ ਵਰੇ 2022 ਦੀ ਇੱਕ ਵਾਰ ਫੇਰ ਆਪਣੇ ਵਿਊਅਰਸ ਨੂੰ ਮੁਬਾਰਕਬਾਦ ਦਿੰਦੇ ਜੀ। ਔਰ ਜਿਵੇਂ ਅਸੀਂ ਲਾਸਟ 2 ਦਿਨ 30 ਔਰ 31 ਦਸੰਬਰ ਦੇ ਪ੍ਰੋਗਰਾਮ ਜਿਸ ਦੇ ਵਿੱਚ ਵਰਾ 2021 ਨੂੰ ਬਰਡ ਆਈ ਵਿਊ ਦੇ ਤੌਰ ਤੇ ਕਿ ਭਾਈ ਪੰਛੀ ਝਾਤ ਵਾਂਗ ਉਹਨਾਂ ਘਟਨਾਵਾਂ ਨੂੰ ਡਿਸਕਸ ਕੀਤਾ ਸੀ, ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਜੀ। ਹਾਲਾਂ ਤੁਹਾਡੀ ਗੈਰ ਹਾਜ਼ਰੀ ਨੂੰ ਵੀ ਕਈਆਂ ਨੇ ਪੁਆਇੰਟ ਆਊਟ ਕੀਤਾ ਜੀ, ਲੇਕਿਨ ਹਾਂ ਸਾਨੂੰ ਸੀ ਵੀ ਤੁਹਾਨੂੰ ਐਟਲੀਸਟ 2 ਦਿਨ ਦੀਆਂ ਛੁੱਟੀਆਂ ਜ਼ਰੂਰ ਦੇ ਦਈਏ ਜੀ। 31 ਦਸੰਬਰ ਨੂੰ ਅਸੀਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਪ੍ਰੋਗਰਾਮ ਲਾਈਵ ਕੀਤਾ। ਮੈਂ ਟੈਕਨੀਕਲ ਟੀਮ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਪਾਸਟ ਮਿਡਨਾਈਟ ਉਹ ਸਟੂਡੀਓ 'ਚ ਰਹੇ ਔਰ ਮੌਕੇ ਤੇ ਵੀ ਸਾਡੇ ਦੂਸਰੇ ਮੈਂਬਰ ਜਿਹੜੇ ਉੱਥੋਂ ਉਹਨੂੰ ਟੈਲੀਕਾਸਟ ਕਰ ਰਹੇ ਸੀ ਔਰ ਇੱਕ ਮੌਕਾ ਵੀ ਬਣ ਗਿਆ। ਹਾਲਾਂ ਇਸ ਵਾਰ ਕੋਵਿਡ-19 ਦਾ ਵੇਰੀਐਂਟ ਉਸ ਨੇ ਕਾਫੀ ਘਬਰਾਹਟ ਪੈਦਾ ਕੀਤੀ ਹੋਈ ਹੈ। ਇਸ ਵਾਰ ਗੁਰਦੁਆਰਿਆਂ 'ਚ ਉਨੇ ਵੱਡੇ ਇਕੱਠ ਨਹੀਂ ਸਨ, ਹਾਲਾਂਕਿ ਜਦੋਂ ਤੱਕ ਮਿਡਨਾਈਟ ਹੁੰਦੀ ਹੈ ਉਦੋਂ ਫੁੱਲ ਵਰਸਾਣ ਦੇ ਲਈ ਫਿਰ ਭੀੜ ਇਕੱਠੀ ਹੋ ਜਾਂਦੀ, ਖੱਬਿਓਂ ਸੱਜਿਓਂ ਵੀ ਸਾਰੇ ਆ ਜਾਂਦੇ ਨੇ। ਲੇਕਿਨ ਇਹ ਇੱਕ ਮੌਕਾ ਵੀ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ ਔਰ ਜ਼ਾਹਰ ਹੈ TV 84 ਦੀ ਸਕਰੀਨ ਦੇ ਉੱਤੇ ਵੀ ਜਿਹੜਾ ਮੈਸੇਜ ਉੱਥੋਂ ਲਾਈਵ ਜਾ ਰਿਹਾ ਸੀ, ਬਾਅਦ ਦੇ ਵਿੱਚ YouTube Facebook ਤੇ ਵੀ ਜਿਹੜਾ ਸਾਡਾ ਸਪੈਸੀਫਿਕ 10-11 ਮਿੰਟ ਦਾ ਮੈਸੇਜ ਸੀ ਇਸ ਮੌਕੇ ਤੇ ਕਿ ਕਿਵੇਂ ਜਿਨ੍ਹਾਂ ਕੌਮਾਂ ਦੇ ਕੋਲ ਆਪਣੇ ਮੁਲਕ ਹੁੰਦੇ ਨੇ ਉਹਨਾਂ ਦੇ ਕੈਲੰਡਰ ਚੱਲਦੇ ਨੇ, ਉਹਨਾਂ ਦੇ ਝੰਡੇ ਝੂਲਦੇ ਨੇ, ਉਹਨਾਂ ਦੇ ਸਿੱਕੇ ਚੱਲਦੇ ਨੇ, ਉਹਨਾਂ ਦੀਆਂ ਮੋਹਰਾਂ ਚੱਲਦੀਆਂ ਨੇ। ਸੋ ਉਸ ਮੈਸੇਜ ਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਵਿਊਅਰਸ ਨੇ ਔਰ ਕਾਮਨਰਸ ਤੱਕ ਵੀ ਜਦੋਂ ਕੋਈ ਮੈਸੇਜ ਪਹੁੰਚਦਾ ਹੈ ਉਸ ਨੂੰ ਐਪਰੀਸ਼ੀਏਟ ਕੀਤਾ। ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਵੈਸੇ ਅਕਸਰ ਜਦੋਂ ਨਵਾਂ ਸਾਲ ਆਉਂਦਾ ਹੈ ਤੇ ਇਹ ਪੁੱਛਿਆ ਜਾਂਦਾ ਹੈ ਵੀ ਇਸ ਵਰੇ ਦਾ ਰੈਜ਼ੋਲੂਸ਼ਨ ਕੀ ਹੈ ਜੀ। ਤੇ ਮੈਨੂੰ ਅੱਜ ਕਿਸੇ ਨੇ ਪੁੱਛਿਆ ਜੀ ਇਸ ਵਰੇ ਦਾ ਰੈਜ਼ੋਲੂਸ਼ਨ ਕੀ ਹੈ। ਮੈਂ ਕਿਹਾ ਜੀ ਇਸ ਵਰੇ ਦਾ ਰੈਜ਼ੋਲੂਸ਼ਨ ਇਹ ਹੈ ਵੀ ਕੋਈ ਰੈਜ਼ੋਲੂਸ਼ਨ ਨਹੀਂ ਕਰਨਾ, ਕਿਉਂਕਿ ਜਦੋਂ ਤੁਸੀਂ ਰੈਜ਼ੋਲੂਸ਼ਨ ਕਰਦੇ ਹੋ ਪਹਿਲੀ ਗੱਲ ਤਾਂ ਰੈਜ਼ੋਲੂਸ਼ਨ ਤਾਂ ਤੁਹਾਡੇ ਹਰ ਰੋਜ਼ ਦਾ ਹੁੰਦਾ, ਹਰ ਦਿਨ ਦਾ ਹੁੰਦਾ, ਕਿਉਂਕਿ ਰੱਬ ਨੇ ਇੰਨੀ ਖੂਬਸੂਰਤ ਜ਼ਿੰਦਗੀ ਦਿੱਤੀ। ਜ਼ਿੰਦਗੀ ਦੇ ਵਿੱਚ ਜੇ ਤੰਦਰੁਸਤੀ ਮਿਲੇ ਔਰ ਤੁਹਾਡੇ ਜ਼ਿੰਮੇ ਕੋਈ ਕੰਮ ਵੀ ਲਾਇਆ ਹੋਏ ਤੇ ਹਰ ਚੜ੍ਹਦੇ ਸੂਰਜ ਤੋਂ ਪਹਿਲਾਂ ਤੁਹਾਡਾ ਇਹ ਰਿਜ਼ੋਲਵ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਇਸ ਦਿਨ ਦਾ ਹਰ ਪਲ, ਹਰ ਮਿੰਟ, ਹਰ ਘੰਟਾ ਜਿਹੜਾ ਉਸ ਨੂੰ ਕ੍ਰੀਏਟਿਵ ਕੰਮ ਦੇ ਲਈ ਇਸਤੇਮਾਲ ਕਰਨਾ। ਔਰ ਸਾਡੇ ਲਈ ਤਾਂ ਕਿਉਂਕਿ ਜਦੋਂ ਅਸੀਂ ਇਸ ਸਫ਼ਰ ਨੂੰ ਚੁਣਿਆ 36-37 ਵਰਿਆਂ ਦਾ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਦਾ ਸਫ਼ਰ, ਤੇ ਉਹ ਤਾਂ ਹਰ ਪਲ ਹਰ ਛਿਨ ਕੌਮ ਦੀ ਆਜ਼ਾਦ ਹਸਤੀ, ਕੌਮ ਦਾ ਆਜ਼ਾਦ ਕਰ,
ਖਾਲਿਸਤਾਨ ਲਿਬਰੇਟ ਕਰਵਾਉਣ ਲਈ ਜੋ ਸਾਥੋਂ ਸਰਦਾ ਬਣਦਾ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ, ਇਹੀ ਸਾਡਾ ਰੈਜ਼ੋਲੂਸ਼ਨ ਹੈ। ਅੱਛਾ ਵੈਸੇ ਰੈਜ਼ੋਲੂਸ਼ਨਸ ਦਾ ਫੇਟ ਹੁੰਦਾ ਕੀ ਹੈ ਇਹ ਤੁਹਾਨੂੰ ਜਿਮ ਵਾਲੇ ਬੜੀ ਚੰਗੀ ਤਰ੍ਹਾਂ ਦੱਸ ਸਕਦੇ ਨੇ। ਮਹੀਨੇ ਦੀ ਫੀ ਉਹਨਾਂ ਨੇ ਕਾਫੀ ਜ਼ਿਆਦਾ ਰੱਖੀ ਹੁੰਦੀ ਹੈ, ਸਾਲ ਦੀ ਬਹੁਤ ਘੱਟ ਰੱਖੀ ਹੁੰਦੀ ਹੈ। ਤੇ ਜਦੋਂ ਉਹਨਾਂ ਨੂੰ ਕਿਸੇ ਨੂੰ ਪੁੱਛਿਆ ਕਿ ਭਾਈ ਤੁਸੀਂ ਮਹੀਨੇ ਦਾ ਜੇ $50 ਲੈਂਦੇ ਹੋ ਤੇ ਸਾਲ ਦਾ ਤਾਂ ਤੁਸੀਂ 500 ਤੇ ਮੁਕਾ ਦਿੰਦੇ ਹੋ, ਜਦੋਂ ਕਿ ਜਿਹੜਾ ਉਹ ਨਾ ਸਾਲ ਦਾ ਤੁਸੀਂ 200 ਤੇ ਮੁਕਾ ਦਿੰਦੇ ਹੋ, ਜਿਹੜਾ ਕਿ ਕਿੰਨਾ। ਉਹ ਕਹਿੰਦੇ ਜੀ ਸਾਨੂੰ ਪਤਾ ਹੁੰਦਾ ਹੈ ਵੀ ਜਿਹਨੇ ਸਾਲ ਦਾ ਲਈ ਹੈ ਮੈਂਬਰਸ਼ਿਪ ਉਹ ਜਨਵਰੀ ਮਹੀਨਾ ਵੀ ਬੜੀ ਮੁਸ਼ਕਿਲ ਨਾਲ ਕੱਢਦੇ ਨੇ, ਜਿਹੜੇ ਥੋੜੇ ਜਿਹੇ ਸਿਰੜੀ ਹੋਣਗੇ ਉਹ ਫਰਵਰੀ ਤੱਕ ਪਹੁੰਚ ਜਾਂਦੇ ਨੇ, ਫਿਰ ਭੁੱਲ ਜਾਂਦੇ। ਸੋ ਇਸ ਲਈ ਇਹ ਜ਼ਰੂਰੀ ਹੈ ਵੀ ਰੈਜ਼ੋਲੂਸ਼ਨ ਸਾਲ ਦਾ ਨਹੀਂ ਹੋਣਾ ਚਾਹੀਦਾ। ਰੈਜ਼ੋਲੂਸ਼ਨ ਹਰ ਚੜ੍ਹਦੇ ਸੂਰਜ, ਔਰ ਚੜ੍ਹਦੇ ਸੂਰਜ ਤਾਂ ਹੀ ਹੋਏਗਾ ਜੇ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਦਿਨ ਦੇ ਉੱਤੇ ਜਿਹੜਾ ਉਹ ਆਪਣੀ ਝਾਤ ਮਾਰੋਗੇ ਕਿ ਵੀ ਤੁਸੀਂ ਅੱਜ ਦਿਨ ਦੇ ਵਿੱਚ ਕਿੰਨਾ ਪ੍ਰੋਡਕਟਿਵ ਕੰਮ ਕੀਤਾ। ਔਰ ਇਹ ਜਿੱਥੇ ਅਸੀਂ ਪੰਜਾਬੀ ਤਹਿਜ਼ੀਬ ਦੀ ਖੂਬਸੂਰਤੀ ਦੀਆਂ ਗੱਲਾਂ ਕਰਦੇ ਹਾਂ, ਇੱਕ ਜਿਹੜਾ ਇਹ ਗੱਪ ਛੜਪ ਕਲਚਰ ਹੈ ਇਹ ਬਹੁਤ ਵਕਤ ਜ਼ਾਇਆ ਕਰਦਾ। ਫਿਰ ਉਹਦੇ ਨਾਲ ਇੱਕ ਦੂਸਰੇ ਦੀਆਂ ਗੱਲਾਂ ਕਰਨ ਦੀ ਆਦਤ, ਦੂਸਰੇ ਬਾਰੇ, ਬਿਲਕੁਲ ਉਹ ਵੀ ਬਹੁਤ ਵਕਤ ਖਾ ਜਾਂਦਾ। ਫਿਰ ਜੇ ਦੇਖਣਾ ਹੋਏ ਤਾਂ ਸੋਸ਼ਲ ਮੀਡੀਆ ਤੇ ਜੇ ਕਦੇ ਤੁਸੀਂ ਆਪਣਾ ਸਕਰੀਨ ਟਾਈਮ ਨੋਟ ਕਰੋ ਤਾਂ ਫਿਰ ਤੁਹਾਨੂੰ ਕਦੇ ਇਹ ਅੰਦਾਜ਼ਾ ਹੀ ਨਹੀਂ ਹੋ ਸਕਦਾ ਵੀ ਤੁਸੀਂ ਕਿੰਨਾ ਵਕਤ ਜ਼ਾਇਆ ਕਰ ਰਹੇ ਹੋ। ਬਿਲਕੁਲ। ਔਰ ਉਹਦੇ 'ਚ ਵੀ ਕਿੰਨਾ ਕ੍ਰੀਏਟਿਵ ਤੁਸੀਂ ਟਾਈਮ ਕੁਝ ਸਿੱਖਣ ਦੇ ਲਈ, ਕੁਝ ਦੂਜੇ ਦੇ ਲਈ, ਕਿਉਂਕਿ ਇਹ ਵੀ ਬਹੁਤ ਵਕਤ ਦਾ ਜ਼ਿਆ ਹੈ। ਔਰ ਮੈਂ ਸਮਝਦਾ ਕਿ ਜੇ ਅਸੀਂ ਇਹ 2-3 ਚੀਜ਼ਾਂ ਨੂੰ ਕੰਟਰੋਲ ਕਰ ਲਈਏ, ਔਰ ਜਿਵੇਂ ਹੁਣ ਤਾਂ ਉਹ ਕਿਤਾਬ ਪੜ੍ਹਨ ਦਾ ਰੁਝਾਨ ਹੀ ਖਤਮ ਹੋ ਗਿਆ ਸੀ ਵੀ ਉਹਦਾ ਸ਼ਿਕਾਰ ਹੋ ਰਹੇ ਹਾਂ, ਕਿਉਂਕਿ ਬਹੁਤ ਵਕਤ ਜਿਹੜਾ ਹੈ ਉਹ ਆਈਪੈਡ ਖਾ ਜਾਂਦਾ। ਕਿ ਨਹੀਂ ਤਾਂ ਇਹ ਵੀ ਰੈਜ਼ੋਲੂਸ਼ਨ ਹੋਣਾ ਚਾਹੀਦਾ ਕਿ ਜੇ ਮਹੀਨੇ 'ਚ ਤੁਸੀਂ ਘੱਟੋ ਘੱਟ 2 ਕਿਤਾਬਾਂ ਉਹ ਕਿਸੇ ਵੀ ਫੀਲਡ ਦੀਆਂ ਹੋਣ, ਤੁਹਾਡਾ ਫੀਲਡ ਆਫ ਇੰਟਰਸਟ ਹੋਏ, ਕੋਈ ਹੋਰ ਹੋਏ, ਜੇ ਤੁਸੀਂ ਪੜ੍ਹਨ ਦੀ ਆਦਤ ਬਣਾਓ ਤੇ ਸਾਲ ਦੇ ਵਿੱਚ ਤੁਸੀਂ 24 ਕਿਤਾਬਾਂ ਪੜ੍ਹ ਲੈਂਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਤੁਹਾਡੇ ਅੰਦਰ ਸਟਿਕ ਕਰਦਾ ਹੈ ਗਿਆਨ, ਸੋਸ਼ਲ ਮੀਡੀਆ ਕਿਉਂਕਿ ਅਟੈਂਸ਼ਨ ਸਪੈਨ ਸੈਕਿੰਡਾਂ ਦੇ ਵਿੱਚ ਹੀ ਤੁਸੀਂ ਪਿਕਚਰ ਦੇਖਦੇ ਹੋ ਨਿਕਲ ਜਾਂਦਾ ਹੈ, ਕੁਝ ਵੀ ਜੁੜਦਾ ਨਹੀਂ ਹੈ। ਇੱਕ ਜਾਂ ਪਤਾ ਨਹੀਂ ਜਨਰੇਸ਼ਨ ਗੈਪ ਹੈ, ਸਾਨੂੰ ਜੋ ਚਾਮ ਕਿਤਾਬ 'ਚੋਂ ਮਿਲਦਾ ਹੈ, ਕਿਤਾਬ ਤੁਹਾਡੇ ਹੱਥ 'ਚ ਫੜੀ ਹੈ ਔਰ ਉਹ ਤੁਹਾਨੂੰ ਜਿਵੇਂ ਲੁਭਾਉਂਦਾ ਹੈ ਔਰ ਉਹ ਤੁਹਾਡੀ ਯਾਦ 'ਚ ਵੀ ਟਿਕਦਾ ਹੈ। ਔਰ ਉਹ ਜਿਹੜੀਆਂ ਤੁਸੀਂ 20 ਵਰ੍ਹੇ ਪਹਿਲਾਂ ਵੀ ਕੋਈ ਕਿਤਾਬ ਪੜ੍ਹੀ ਹੁੰਦੀ ਹੈ ਉਸ ਦੇ ਵੀ ਤੁਹਾਨੂੰ ਜਿਹੜਾ ਜੁਮਲੇ ਯਾਦ ਹੁੰਦੇ ਨੇ। ਸੋ ਇਹ ਮੈਂ ਜ਼ਰੂਰ ਰਿਕਮੈਂਡ ਕਰਾਂਗਾ ਖਾਸ ਤੌਰ 'ਤੇ ਆਪਣੇ ਵਿਊਅਰਸ ਨੂੰ ਕਿ ਪੜ੍ਹਨ ਦਾ ਰੁਝਾਨ ਪੈਦਾ ਕਰੋ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਇਸ ਗੱਲ ਦਾ ਧਿਆਨ ਰਹੇ। ਔਰ ਸਿੱਖ ਕੌਮ ਦੇ ਹਵਾਲੇ ਨਾਲ ਮੈਂ ਖਾਸ ਤੌਰ 'ਤੇ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਗੁਰੂ ਨੇ ਸਾਨੂੰ ਬਹੁਤ ਗੁਣਾਂ ਦੇ ਨਾਲ ਨਵਾਜਿਆ, ਪਰ ਉਸ ਸਾਰੇ ਪੈਕੇਜ ਦੇ ਵਿੱਚ ਗੁਰੂ ਨੇ ਇੰਟੈਲੈਕਟ ਜਾਂ ਜਿਸ ਨੂੰ ਅਸੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿਦਿਆ ਦੇ ਉੱਤੇ ਇੰਟੈਲੈਕਟ ਦੇ ਉੱਤੇ ਵੀ ਬੜਾ ਜ਼ੋਰ ਸੀ। ਗੁਰੂ ਸਾਹਿਬਾਨ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਿਹੜਾ ਇੱਕ ਸਪਿਰਿਚੁਅਲਿਟੀ ਦਾ ਖਜ਼ਾਨਾ ਹੈ, ਉੱਥੇ ਜਦੋਂ ਅਸੀਂ ਦੇਖਦੇ ਹਾਂ ਕਿ 22-23 ਜ਼ਬਾਨਾਂ ਦੇ ਅਲਫਾਜ਼ ਨੇ, ਕਿੰਨੇ ਡਾਇਲੈਕਟ ਨੇ, ਔਰ ਜੇ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, 52 ਕਵੀਆਂ ਦੀ ਗੱਲ ਕਰਦੇ ਹਾਂ, ਤਾਂ ਉਹ ਇੰਟੈਲੈਕਟ ਨੂੰ ਵਧਾਉਣ ਲਈ ਸੀ, ਕਿਉਂਕਿ ਇਹ ਇੱਕ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਗਿਆਨ ਦੀ ਭੁੱਖ ਹੋਏ। ਔਰ ਇਹ ਗਿਆਨ ਜਾਂ ਨੌਲੇਜ, ਇਹ ਭੁੱਖ ਜਾਂ ਪਿਆਸ, ਜਦੋਂ ਤੱਕ ਤੁਹਾਨੂੰ ਉਹਦੀ ਪਿਆਸ ਨਹੀਂ ਲੱਗਦੀ, ਉਸ ਦੀ ਭੁੱਖ ਨਹੀਂ ਲੱਗਦੀ, ਤੁਸੀਂ ਉਸ ਪਾਸੇ ਨਹੀਂ ਆਉਂਦੇ। ਔਰ ਸਾਨੂੰ ਜੇ ਅਸੀਂ ਮਾਰ ਖਾਧੀ 47 ਦੇ ਦੌਰ 'ਚ ਵੀ ਸਾਡੀ ਲੀਡਰਸ਼ਿਪ ਨੇ, ਜਾਂ ਅੱਜ ਵੀ ਕੋਈ ਗੁਨਾਹ ਕਰਕੇ, ਹਾਲਾਂ ਇੱਕ ਤਬਕਾ ਇਸੇ ਕਹਿਣ 'ਤੇ ਹੀ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ ਕਿ ਜੀ ਅਸੀਂ ਚੰਗੇ ਸਿੱਖ ਨਹੀਂ ਰਹੇ ਜੀ, ਸਿੱਖ ਬਣ ਜਾਈਏ ਖਾਲਿਸਤਾਨ ਆਪੇ ਹੀ ਬਣ ਜਾਏਗਾ। ਹਾਲਾਂ ਇਸ ਨੂੰ ਇੱਕ ਐਸਕੇਪਿਜ਼ਮ ਦੇ ਤੌਰ 'ਤੇ ਉਹਨਾਂ ਲੋਕਾਂ ਵੱਲੋਂ ਦੇਖਿਆ ਜਾਂਦਾ ਕਿਉਂ, ਔਰ ਪ੍ਰਚਾਰਿਆ ਵੀ ਜਾਂਦਾ ਕਿਉਂਕਿ ਉਹ ਖੁਦ ਉਹਦੇ ਲਈ ਕੁਝ ਕਰਨਾ ਨਹੀਂ ਚਾਹੁੰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਪਲ ਸਾਡਾ ਇਸ ਪਾਸੇ ਵੱਲ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਗੁਰਮਤ ਦੀ ਰੌਸ਼ਨੀ 'ਚ ਗੁਜ਼ਾਰਨੀ ਹੈ, ਗੁਰੂ ਦੀਆਂ ਸਿੱਖਿਆਵਾਂ 'ਤੇ ਅਮਲ ਕਰਨਾ। ਪਰ ਜੇ ਅਸੀਂ ਮਾਰ ਖਾਧੀ, ਉਹ ਬੇਸ਼ੱਕ ਬੀਤੀ ਸਦੀਆਂ 'ਚ ਵੀ ਕਈ ਵਾਰੀ ਡਿਸਾਈਸਿਵ ਮੋਮੈਂਟਸ ਆਉਂਦੀਆਂ ਔਰ ਅਸੀਂ ਫੈਸਲਾ ਲੈ ਨਹੀਂ ਸਕਦੇ, ਜਾਂ ਉਸ ਨੂੰ ਡਿਲੇ ਕਰਦੇ ਹਾਂ, ਜਾਂ ਅਸੀਂ ਗਲਤ ਫੈਸਲਾ ਲੈਂਦੇ ਹਾਂ,
ਜਜ਼ਬਾਤ 'ਚ ਆ ਕੇ। ਜੀ ਜਿਹੜਾ ਇੰਟੈਲੈਕਟ ਹੈ ਉਹ ਤੁਹਾਨੂੰ ਠੀਕ ਤੇ ਗਲਤ ਦੇ ਵਿੱਚ ਜਿਹੜਾ ਹੈ ਉਹ ਫਰਕ ਕਰਨ ਦੀ ਅਕਲ ਦਿੰਦਾ ਹੈ। ਤੁਸੀਂ ਫਰਕ ਕਰਦੇ ਹੋ ਕਿ ਠੀਕ ਕੀ ਹੈ ਗਲਤ ਕੀ ਹੈ। ਔਰ ਜੇ ਅਸੀਂ ਜਿਸ ਬ੍ਰਾਹਮਣ ਦੇ ਨਾਲ ਅਸੀਂ ਲੜ ਰਹੇ ਹਾਂ, ਜਿਹੜਾ ਕਪਟੀ ਹੈ, ਝੂਠਾ ਹੈ, ਕਮੀਨਾ ਹੈ, ਹੋਰ ਉਹ ਸਭ ਕੁਝ ਹੈ, ਪਰ ਉਹ ਗਧਾ ਨਹੀਂ ਹੈ। ਜੀ ਉਹਨੇ ਜੇ ਉਹਨਾਂ ਦੀ ਸਰਵਾਈਵਲ ਤੁਸੀਂ ਦੇਖੋ 3500 4000 ਸਾਲ ਦੀ, ਤੇ ਉਹਨਾਂ ਦੀ ਸਰਵਾਈਵਲ ਹੀ ਅਕਲ ਦੇ ਨਾਲ ਹੋਈ ਹੈ। ਉਹਨਾਂ ਨੇ ਦੇਖਿਆ ਕਿ ਕਦੋਂ ਐਵੇਂ ਨਹੀਂ ਸਾਮ ਦਾਮ ਦੰਡ ਪੇਰ ਚਾਰੋਂ ਹਥਿਆਰ ਜਿਹੜੇ ਅਸੀਂ ਚਾਣਕਿਆ ਦੇ ਜ਼ਿਕਰ ਕਰਦੇ ਹਾਂ ਕਿ ਵੀ ਉਹ ਕਿਵੇਂ ਉਹ ਲੋੜ ਵੇਲੇ ਗਧੇ ਨੂੰ ਪਿਓ ਕਹਿ ਸਕਦੇ ਨੇ, ਕਦੋਂ ਦੱਬੂ ਹੋ ਸਕਦੇ ਨੇ, ਕਿਵੇਂ ਉਹ ਕਲਮ ਦਾ ਉਹਨਾਂ ਦਾ ਵਾਰ ਹੁੰਦਾ ਹੈ, ਕਿਵੇਂ ਉਹ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ ਉਹਨਾਂ ਨੇ ਕਿਵੇਂ ਆਲ ਆਊਟ ਵਾਰ ਸਿੱਖਾਂ ਦੇ ਖਿਲਾਫ ਔਰ ਘੱਟ ਗਿਣਤੀਆਂ ਦੇ ਖਿਲਾਫ ਵਿੱਢੀ ਹੋਈ ਹੈ। ਔਰ ਇਹੀ ਮੈਸੇਜ ਜਦੋਂ ਅੱਜ ਦਾ ਪ੍ਰੋਗਰਾਮ, ਔਰ ਮੈਂ ਸਮਝਦਾ ਵੀ ਅਸੀਂ ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਸਪਾਂਸਰਸ਼ਿਪ ਦਾ ਆਈਡੀਆ ਦਿੱਤਾ ਹੈ, ਜਿਸ ਨੇ ਸਾਨੂੰ ਹੋਪ ਵੀ ਦਿੱਤੀ ਸਰਵਾਈਵਲ ਦੀ, ਔਰ ਅਸੀਂ ਇਸ ਪਾਸੇ ਵੱਲ ਤੁਰੇ ਵੀ ਹਾਂ। ਔਰ ਉਹਨਾਂ ਨੇ ਖੁਦ ਹੀ ਕਾਲ ਕਰਕੇ ਕਿਹਾ ਕਿ ਵਰੇ ਦਾ ਪਹਿਲਾ ਪ੍ਰੋਗਰਾਮ ਉਹ ਸਪਾਂਸਰ ਕਰਨਾ ਚਾਹੁੰਦੇ ਨੇ। ਸੋ ਅਸੀਂ ਉਹਨਾਂ ਦੇ 2021 ਦੇ ਇਸ ਸੁਝਾਅ ਦੇ ਥੱਲੇ ਜਿਹੜੀ ਸਾਡੀ ਕਾਰਗੁਜ਼ਾਰੀ ਹੈ ਉਸ ਲਈ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਹੜੀ ਗੱਲ ਦੇ ਨਾਲ ਮੈਂ ਸ਼ੁਰੂਆਤ ਕੀਤੀ ਕਿ ਰੈਜ਼ੋਲੂਸ਼ਨ ਸਾਡਾ ਕੀ ਹੋਣਾ ਚਾਹੀਦਾ ਹੈ, ਜਿੱਥੇ ਮੈਂ ਇਹ ਸੁਜੈਸਟ ਕੀਤਾ ਹੈ ਵੀ 2 ਕਿਤਾਬਾਂ ਘੱਟੋ ਘੱਟ ਕਿਸੇ ਵੀ ਜ਼ੁਬਾਨ 'ਚ, ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫਾਰਸੀ, ਜੋ ਵੀ ਤੁਸੀਂ ਪੜ੍ਹ ਸਕਦੇ ਹੋ ਕਿਸੇ ਵੀ ਸ਼ੋਬੇ ਦੀਆਂ, ਕਿਉਂਕਿ ਉਹਦੇ ਜਿਹੜਾ ਪਹਿਲਾਂ ਆਪਣੀ ਦਿਲਚਸਪੀ ਤੋਂ ਸ਼ੁਰੂ ਕਰੋ ਕਿ ਤੁਹਾਡਾ ਦਿਲਚਸਪ ਫੀਲਡ ਕੀ ਹੈ। ਫਿਰ ਕਿਉਂਕਿ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਉਹਦੇ ਨਾਲ ਜੋਗਰਾਫੀਆ ਵੀ ਜੁੜ ਜਾਂਦਾ ਹੈ, ਉਸ ਦੇ ਨਾਲ ਤਹਿਜ਼ੀਬ ਵੀ ਜੁੜ ਜਾਂਦੀ ਹੈ, ਔਰ ਪੋਲੀਟੀਕਲ ਸਾਇੰਸ ਜਿਹੜੀ। ਔਰ ਇਹਦੇ ਲਈ ਬੇਸ਼ੱਕ ਤੁਸੀਂ ਬ੍ਰਾਹਮਣਾਂ ਦੇ ਚਾਣਕਿਆ ਦੀਆਂ ਕਿਤਾਬਾਂ ਹੀ ਪੜ੍ਹੋ, ਉਹਨਾਂ ਦਾ ਮਹਾਭਾਰਤ ਪੜ੍ਹੋ ਜਾਂ ਦੇਖੋ, ਤੁਹਾਨੂੰ ਸਮਝ ਆ ਜਾਏਗੀ ਕਿ ਭਾਈ ਉਹ ਕਿਸ ਹੱਦ ਤੱਕ ਕਨਿੰਗ ਨੇ, ਕਿਵੇਂ ਕਨਾਈਵ ਕਰਦੇ ਨੇ, ਕਿਵੇਂ ਹਰ ਸਿਚੁਏਸ਼ਨ ਦੇ ਲਈ ਕੋਈ ਨਾ ਕੋਈ ਰੈਡੀਮੇਡ ਉਹਨਾਂ ਦਾ ਐਕਸਕਿਊਜ਼ ਹੁੰਦਾ ਹੈ, ਔਰ ਡਿਫੀਟ ਨੂੰ ਉਹ ਕਿਵੇਂ ਹੈਂਡਲ ਕਰਦੇ ਨੇ, ਔਰ ਵਿਕਟਰੀ ਨੂੰ ਉਹ ਕਿਵੇਂ ਹੈਂਡਲ ਕਰਦੇ ਨੇ। ਉਹਦੇ ਤੋਂ ਹੀ ਸਾਡੇ ਲਈ ਬਹੁਤ ਸਾਰੇ ਸਬਕ ਹੋਣਗੇ। ਔਰ ਜਿਵੇਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਐਲੈਬੋਰੇਟ ਕੀਤਾ, ਉਹਨਾਂ ਦਾ ਅਸੀਂ ਚਾਹੁੰਦੇ ਸੀ ਵੀਡੀਓ ਮੈਸੇਜ ਆ ਜਾਂਦਾ ਪਰ ਉਹ ਟਾਈਮ ਤੇ ਆ ਨਹੀਂ ਸਕਿਆ, ਪਰ ਉਹਨਾਂ ਦੇ ਆਡੀਓ ਮੈਸੇਜ ਨੂੰ ਹੀ ਜਿਹੜਾ ਉਹ ਟਰਾਂਸਲੇਟ ਕੀਤਾ ਹੈ, ਜਿਹੜਾ ਤੁਸੀਂ ਪੜ੍ਹਿਆ ਕਿ ਨੈਰੇਟਿਵ ਕੀ ਹੈ। ਹੁਣ ਜਿਵੇਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਕਿਹਾ ਜੀ ਲਿੰਚਿੰਗ ਲਫ਼ਜ਼ ਦਾ ਕੀ ਹੈ ਮਤਲਬ। ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਜੌਨ ਲਿੰਚ ਨਾਂ ਦਾ ਇੱਥੇ ਇੱਕ ਕਾਲਿਆਂ ਦਾ ਸਲੇਵ ਮਾਸਟਰ ਸੀ, ਜਿਹੜਾ ਬਹੁਤ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰਦਾ ਵੀ ਸੀ ਔਰ ਬਾਕੀਆਂ ਨੂੰ ਵੀ ਐਨਕਰੇਜ ਕਰਦਾ ਸੀ। ਉਸ ਤੋਂ ਲਫ਼ਜ਼ ਲਿੰਚਿੰਗ ਆਇਆ। ਇਸ ਦਾ ਬਾਅਦ ਦੇ ਵਿੱਚ ਇਹਨੂੰ ਮੌਬ ਲਿੰਚਿੰਗ ਦੇ ਨਾਲ ਜੋੜਿਆ ਗਿਆ, ਜਿਹੜਾ ਇੱਥੇ ਕਾਲਿਆਂ ਦੀ ਮੋਸਟਲੀ ਗੋਰੇ ਕਰਦੇ ਸੀ। ਲੇਕਿਨ ਤੁਸੀਂ ਦੇਖੋਗੇ, ਔਰ ਉਹਨਾਂ ਦਾ ਵੀ ਇਸ ਦੇ ਉੱਤੇ ਇਸ ਲਈ ਫੋਕਸ ਸੀ ਕਿ ਕਿਵੇਂ ਹੁਣ ਅਮਰੀਕਾ ਜਦੋਂ ਤੁਸੀਂ ਲਿੰਚਿੰਗ ਕਹਿੰਦੇ ਹੋ, ਜਾਂ ਉੱਥੇ ਹਿੰਦੂਤਵੀ ਭੀੜਾਂ ਨੇ ਜਦੋਂ ਲਿੰਚਿੰਗ ਮੁਸਲਮਾਨਾਂ ਦੀ ਕੀਤੀ, ਹੁਣ ਦਰਬਾਰ ਸਾਹਿਬ ਦੀ ਘਟਨਾ ਨੂੰ ਜਿਹੜੀ ਕਿ ਬੇਅਦਬੀ ਦਾ ਇੱਕ ਪਲੈਨਡ ਈਵੈਂਟ ਸੀ, ਉਸ ਦੇ ਲਈ ਜੇ ਕਿਸੇ ਨੂੰ ਪਨਿਸ਼ ਕੀਤਾ ਜਾਂਦਾ ਹੈ ਜਿਹਦੇ 'ਚ ਕੋਈ ਦਰਬਾਰ ਸਾਹਿਬ 'ਚ ਖੜੇ ਲੋਕਾਂ ਨੇ ਉਹਨੂੰ ਕੋਈ ਮਾਰਿਆ ਨਹੀਂ ਹੈ, ਕੋਈ ਇਹ ਨਹੀਂ ਹੈ, ਲੇਕਿਨ ਜਿਵੇਂ ਉਹਨੂੰ ਜਿਹੜਾ ਉਹ ਬ੍ਰੌਡਕਾਸਟ ਕੀਤਾ ਗਿਆ ਕਿ ਜੀ ਲਿੰਚਿੰਗ ਇਨਸਾਈਡ ਗੋਲਡਨ ਟੈਂਪਲ, ਹੁਣ ਉਹਦੇ ਨਾਲ ਉਹਨਾਂ ਨੇ ਸਾਡੇ ਅਕਸ ਨੂੰ, ਜਿਹੜੀ ਅਸਲੀ ਗੱਲ ਨੂੰ ਪਾਸੇ ਲਿਜਾ ਕੇ ਉਹਨਾਂ ਨੇ ਅਕਸ ਨੂੰ ਧੁਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ 84 ਤੋਂ ਬਾਅਦ ਜਿੱਥੇ ਉਹਨਾਂ ਦੇ ਕੋਲ ਸਾਰਾ ਵਾਈਡ ਮੀਡੀਆ ਸੀ, ਉਹਨਾਂ ਨੇ ਕਿਵੇਂ ਹਰ ਚੀਜ਼ ਦਹਿਸ਼ਤਗਰਦੀ ਦੇ ਖਾਤੇ 'ਚ ਔਰ ਸਿੱਖ ਟੈਰਰਿਜ਼ਮ ਲਫ਼ਜ਼ ਇਸਤੇਮਾਲ ਕੀਤਾ। ਹੁਣ ਜੇ ਸਲਮਾਨ ਖੁਰਸ਼ੀਦ ਆਪਣੀ ਇੱਕ ਕਿਤਾਬ ਦੇ ਵਿੱਚ ਹਿੰਦੂਤਵੀ ਟੈਰਰਿਜ਼ਮ ਅਜੇ ਉਹ ਕਹਿ ਰਿਹਾ, ਉਹ ਹਿੰਦੂ ਟੈਰਰਿਜ਼ਮ ਨਹੀਂ ਕਹਿ ਰਿਹਾ ਹੈ, ਹਿੰਦੂਤਵੀ ਟੈਰਰਿਜ਼ਮ ਨੂੰ ਉਹ ਬੋਕੋ ਹਰਾਮ ਔਰ ਇਸਲਾਮਿਕ ਸਟੇਟ ਦੇ ਨਾਲ ਤਸ਼ਬੀਹ ਦਿੰਦਾ ਹੈ ਆਪਣੀ ਕਿਤਾਬ ਦੇ ਵਿੱਚ, ਤਾਂ ਉਹਦੇ ਖਿਲਾਫ ਕੇਸ ਰਜਿਸਟਰ ਹੋ ਜਾਂਦੇ ਨੇ। ਲੇਕਿਨ ਅਸੀਂ ਕਦੇ ਇਸ ਗੱਲ ਦਾ ਵੱਲ ਧਿਆਨ ਹੀ ਨਹੀਂ ਦਿੱਤਾ ਹੈ ਕਿ ਕਿਵੇਂ ਕੌਨਸਟੈਂਟਲੀ ਪਿਛਲੀ 4 ਦਹਾਈਆਂ ਤੋਂ ਬੜੀ ਬੇਸ਼ਰਮੀ ਦੇ ਨਾਲ ਉਹ ਲਫ਼ਜ਼ ਸਿੱਖ ਟੈਰਰਿਜ਼ਮ ਇਸਤੇਮਾਲ ਕਰਦੇ ਰਹੇ, ਔਰ ਨਤੀਜੇ ਦੇ ਤੌਰ ਤੇ ਅਸੀਂ ਉਸ ਦਾ ਦੇਖਿਆ ਵੀ ਕਿਵੇਂ ਉਹਦਾ ਇੰਟਰਨੈਸ਼ਨਲ ਇੰਪਲੀਕੇਸ਼ਨਸ ਕੀ ਹੋਈਆਂ। ਔਰ ਇਸ ਸਾਰੇ ਦੇ ਨਾਲ ਇਹੀ ਨਹੀਂ, ਜਿਵੇਂ ਉਹਨਾਂ ਨੇ ਜਿਹੜੇ ਲਫ਼ਜ਼ ਘੜੇ, ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਚੇਜ਼,
ये वो। ਔਰ ਤੁਹਾਨੂੰ ਅੱਜ ਵੀ 90% ਸਿੱਖ ਜਿਨ੍ਹਾਂ 'ਚ ਚੰਗੇ ਪੋਲੀਟੀਕਲ ਲੀਡਰ ਵੀ ਨੇ ਉਹ ਜੂਨ 84 ਦੇ ਫੌਜੀ ਹਮਲੇ ਨੂੰ ਜਾਂ ਜਿਹੜੀ ਡਿਕਲੇਰੇਸ਼ਨ ਆਫ ਵਾਰ ਹੈ ਅਗੇਂਸਟ, ਉਹ ਕਹਿਣਗੇ ਜੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਕਿਉਂਕਿ ਇਹ ਨੈਰੇਟਿਵ ਉਹਨਾਂ ਨੇ ਬਿਲਟ ਕਰ ਦਿੱਤਾ ਹੈ ਔਰ ਅਸੀਂ ਉਹਦੇ ਦੁਆਲੇ ਹੀ ਘੁੰਮ ਰਹੇ ਹਾਂ। ਇਸੇ ਤਰ੍ਹਾਂ ਚੰਗੇ ਭਲੇ ਲੋਕ ਤੁਹਾਨੂੰ ਡਿਬੇਟ 'ਚ ਕਹਿਣਗੇ ਕਿ ਜੀ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਹੁਣ ਇਹ ਦੋਨੋਂ ਹੀ ਟਰਮਸ ਉਹਨਾਂ ਨੇ ਕਾਇਨ ਕੀਤੀਆਂ ਹੋਈਆਂ। ਐਕਸਟ੍ਰੀਮਿਜ਼ਮ ਤਾਂ ਸਟੇਟ ਨੇ ਕੀਤਾ, ਸਟੇਟ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਲੋਕਾਂ ਨੂੰ ਜਸਟਿਸ ਦੇਣ ਤੋਂ ਨਾ ਕੀਤੀ। ਜਿਹੜਾ ਡਿਫੈਂਸ ਦੇ ਵਿੱਚ ਚੁੱਕੇ ਗਏ ਹਥਿਆਰ ਨੇ ਉਹ ਤਾਂ ਐਕਸਟ੍ਰੀਮਿਜ਼ਮ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਸਾਡੇ ਮੂੰਹਾਂ ਦੇ ਵਿੱਚ ਇਹ ਲਫ਼ਜ਼ ਜਿਹੜਾ ਹੈ ਉਹ ਅੱਤਵਾਦ ਬਣਾ ਦਿੱਤਾ। ਔਰ ਇਹੀ ਕਾਰਨ ਸੀ ਕਿ ਜਦੋਂ ਕਿਸੇ ਸਿੰਘ ਨੂੰ ਫੜਿਆ ਜਾਂਦਾ ਸੀ, ਮੀਡੀਆ ਖਬਰ ਦਿੰਦਾ ਸੀ ਜੀ ਅੱਤਵਾਦੀ ਫੜਿਆ ਗਿਆ ਜਾਂ ਫੜੇ ਗਏ, ਤਾਂ ਸਾਡੇ ਵੀ ਇਹ ਕਹਿੰਦੇ ਸੀ ਕਿ ਜੀ ਅੱਜ 2 ਹੋਰ ਅੱਤਵਾਦੀ। ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਅਸੀਂ ਆਪਣੇ ਪੁੱਤਰਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਉਹ ਘਰਾਂ 'ਚੋਂ ਚੁੱਕ ਕੇ ਲਗਾਏ ਨੇ, ਉਹ ਕੋਈ ਅੱਤਵਾਦੀ ਨਹੀਂ ਨੇ। ਇਸੇ ਤਰੀਕੇ ਨਾਲ ਤੁਸੀਂ ਹੋਰ ਬਹੁਤ ਸਾਰੀ ਟਰਮੀਨੋਲੋਜੀ ਜਿਹਨੂੰ ਹੁਣ ਕਾਲਾ ਦੌਰ ਕਹਿਣਾ, ਕਿ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਹੁਣ ਕਾਲਾ ਦੌਰ ਇਹ ਉਹ ਦੌਰ ਹੈ ਜਿਹਦੇ 'ਚ ਕਿ ਸਿੰਘਾਂ ਨੇ ਸਰਕਾਰੀ ਜ਼ੁਲਮ ਦਾ ਟਾਕਰਾ ਕੀਤਾ, ਬਰਾਬਰ ਹਿੱਕਾਂ ਤਾਣ ਕੇ ਖਲੋਤੇ, ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ। ਇਹ ਸਰਕਾਰ ਦਾ ਜਿਨ੍ਹਾਂ ਨੇ ਆਮ ਸਿਟੀਜ਼ਨਸ ਦੇ ਉੱਤੇ ਜ਼ੁਲਮ ਕੀਤੇ ਉਹਨਾਂ ਦਾ ਕਾਲਾ ਦੌਰ ਹੋ ਸਕਦਾ ਹੈ। ਸਾਡਾ ਤਾਂ ਇਹ ਸੁਨਹਿਰੀ ਯੁੱਗ ਹੈ, ਕਿਉਂਕਿ ਅਸੀਂ 18ਵੀਂ ਸਦੀ ਦੇ ਇਤਿਹਾਸ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹੋਣ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ, ਭਾਈ ਦਿਲਾਵਰ ਸਿੰਘ, ਔਰ ਅੱਜ ਜਦੋਂ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਕਰਦੇ, ਤੇ ਇਹ ਸਾਡੇ ਉਹ ਸੁਨਹਿਰੀ ਹੀਰੋ ਨੇ ਜਿਨ੍ਹਾਂ ਨੇ ਕੌਮ ਦੀ ਆਨ ਅਣਖ ਦੇ ਲਈ ਇਸ ਸ਼ਹੀਦੀ ਦੇ ਰਸਤੇ ਨੂੰ ਚੁਣਦਿਆਂ ਦੁਸ਼ਟਾਂ ਦਾ ਨਾਸ ਕਰਨ ਦਾ ਜਿਹੜਾ ਸੰਕਲਪ ਜਿਹੜਾ ਖਾਲਸੇ ਦੇ ਜ਼ਿੰਮੇ ਲਾਇਆ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸੋ ਇਹ ਸਾਡੇ ਲਈ ਉਹ ਗੋਲਡਨ ਪੀਰੀਅਡ ਹੈ ਕਿ ਇੰਦਰਾ ਗਾਂਧੀ, ਜਨਰਲ ਵੈਦਿਆ ਤੋਂ ਲੈ ਕੇ ਬੇਅੰਤੇ ਤੱਕ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ, ਜਿਹੜੇ ਆਪਣੇ ਆਪ ਨੂੰ ਰੱਬ ਦਾ ਅਵਤਾਰ ਸਮਝਣ ਲੱਗ ਗਏ ਸੀ ਕਿ ਮੌਤ ਕਿਹੜੇ ਪਾਸਿਓਂ ਆਏਗੀ। ਸੋ ਅਸੀਂ ਇਸ ਗੱਲ ਦਾ ਧਿਆਨ ਰੱਖਿਓ। ਔਰ ਜਿਵੇਂ ਵੀਰ ਸੁਖਵਿੰਦਰ ਸਿੰਘ ਕਹਿੰਦੇ ਨੇ ਕਿ ਭਾਈ ਇਹ ਤਾਂ ਹੀ ਪੋਸੀਬਲ ਹੋਏਗਾ ਕਿ ਇੱਕ ਪਾਸੇ ਉਹਨਾਂ ਦੇ ਇੰਨੇ ਮੀਡੀਆ ਚੈਨਲ 4 ਚਫੇਰੇ ਦਿਨ ਰਾਤ ਉਹਨਾਂ ਦੇ ਹੀ ਨਹੀਂ, ਜੇ ਪੰਜਾਬੀ ਜ਼ਬਾਨ ਦੇ ਵੀ ਤੁਸੀਂ ਅੱਜ IP ਬਾਕਸ ਦੇ 200 ਤੋਂ ਜ਼ਿਆਦਾ ਚੈਨਲ ਦੇਖੋਗੇ, ਉਹ ਜਾਂ ਤਾਂ ਗੰਦ ਖਿਲਾਰ ਰਹੇ ਨੇ ਜਾਂ ਇੰਡੀਅਨ ਜਿਹੜੀ ਵਰਜ਼ਨ ਹੈ ਉਸ ਨੂੰ ਉਹ ਪ੍ਰੋਪੇਗੇਟ ਕਰ ਰਹੇ ਨੇ। ਤੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ, ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂ ਥੱਲੇ ਜਿਹੜੇ ਸਿੱਖਾਂ ਤੋਂ ਆ ਕੇ ਪੈਸੇ ਇਕੱਠੇ ਕਰਦੇ ਨੇ, ਤੁਸੀਂ ਉਹਨਾਂ ਦੀਆਂ ਖਬਰਾਂ ਦੇਖ ਲਓ, ਉਹਨਾਂ ਦੇ ਜਿਹੜੇ ਨੇ ਬੈਠੇ ਉਹਨਾਂ ਦੇ ਜਿਹੜੇ ਉਹ ਟਾਕ ਸ਼ੋਅ ਕਰਦੇ ਨੇ ਉਹ ਦੇਖ ਲਓ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ, ਆਪਣੇ ਪਿਓ RSS ਦੀ ਸੇਵਾ ਕਰਦੇ ਨੇ ਜਾਂ ਆਪਣੇ ਹਿੰਦੂ ਤਵੀਆਂ ਦੇ ਗੁਲਾਮ ਬਣੇ ਹੋਏ ਨੇ, ਔਰ ਪੈਸੇ ਸਿੱਖਾਂ ਦੇ ਔਰ ਅਸੀਂ ਆਪਣੇ ਪੈਸਿਆਂ ਦੇ ਨਾਲ ਜਿਹੜਾ ਆਪਣੇ ਸਿਰ 'ਚ ਸਵਾਹ ਪਵਾਉਂਦੇ ਹਾਂ। ਸੋ TV 84 ਜਿਹਨੇ ਆਪਣੇ ਦਰਸ਼ਕਾਂ ਦੇ ਸਹਿਯੋਗ ਨਾਲ 9 ਵਰ੍ਹੇ, ਜਦੋਂ ਦਸੰਬਰ 31 ਲੰਘ ਗਿਆ, ਅਸੀਂ 2012 ਤੋਂ ਸਫ਼ਰ ਸ਼ੁਰੂ ਕੀਤਾ। ਅਸੀਂ ਵੀ ਆਪਣੇ 10ਵੇਂ ਵਰ੍ਹੇ ਦੇ ਵਿੱਚ ਸਾਡਾ ਜਨਮ ਦਿਨ ਹੈ 10ਵੇਂ ਵਰ੍ਹੇ ਦਾ, ਔਰ ਅਸੀਂ ਇਸ ਗੱਲ ਨੂੰ ਰੱਬ ਦੇ ਭੈ ਭਾਵਨੀ 'ਚ ਆਪਣੇ ਪੰਥ ਦੇ ਮਾਣ ਤਾਣ 'ਚ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹਨਾਂ 10 ਵਰ੍ਹਿਆਂ 'ਚ ਜਿੱਥੇ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਡੀ ਕੰਟਰੀਬਿਊਸ਼ਨ ਨੇ ਸਾਡਾ ਕੋਈ ਹੋਰ ਤੱਕੀਆ ਨਹੀਂ ਹੈ, ਤਾਣ ਨਹੀਂ ਹੈ, ਸਾਨੂੰ ਤੁਰਦੇ ਰੱਖਿਆ, ਉੱਥੇ ਅਸੀਂ ਆਪਣੀ ਟੈਕਨੀਕਲ ਟੀਮ ਔਰ ਤੁਹਾਡਾ ਵੀ ਖਾਸ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਰੇ ਸਾਬਤ ਕਦਮਾਂ ਦੇ ਨਾਲ ਇਸ ਪੰਥ ਸੇਵਾ ਦੇ ਰਸਤੇ ਨੂੰ ਚੁਣਿਆ। ਉੱਥੇ ਅਸੀਂ ਇਹ ਵੀ ਯਕੀਨਨ ਸਾਡੇ ਦਰਸ਼ਕ ਇਸ ਗੱਲ ਦੀ ਗਵਾਹੀ ਦੇਣਗੇ ਕਿ ਇਹਨਾਂ 10 ਵਰ੍ਹਿਆਂ ਦੇ ਵਿੱਚ, ਇਸ ਸਫ਼ਰ ਦੇ ਵਿੱਚ ਸਾਡੇ ਕਦਮ ਉਹਨਾਂ ਦੇ ਵਿੱਚ ਕਦੇ ਥਿਰਕਾਟ ਨਹੀਂ ਆਈ, ਕਦੇ ਸਾਡੀ ਅੱਖ ਦੁਸ਼ਮਣ ਦੀ ਧੌਣ ਤੋਂ ਕਦੇ ਪਾਸੇ ਨਹੀਂ ਗਈ। ਔਰ ਇਸ ਗੱਲ ਨੂੰ ਅਸੀਂ ਯਕੀਨੀ ਬਣਾਇਆ ਕਿ ਸਿੱਖ ਕੌਮ ਦਾ ਇਕੱਲਾ ਹਾਲਾਂ ਅਸੀਂ ਜਿਹੜੇ ਧਾਰਮਿਕ ਮਜ਼ਹਬੀ ਵਿਸ਼ੇ ਨੇ ਕੰਟਰੋਵਰਸ਼ੀਅਲ ਉਹਨਾਂ ਤੋਂ ਬਚਦੇ ਰਹੇ ਹਾਂ, ਕਈ ਵਾਰ ਘੜੀਸਣ ਦੀ ਕੋਸ਼ਿਸ਼ ਵੀ ਹੁੰਦੀ ਹੈ, ਪਰ ਸਾਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਸਾਡਾ
ਸਭ ਕੁਝ ਸਾਡੀ ਕੌਮੀ ਆਜ਼ਾਦੀ ਖਾਲਿਸਤਾਨ ਦੇ ਕਨਸੈਪਟ ਨਾਲ ਜੁੜਿਆ ਹੋਇਆ। ਮਜ਼ਹਬੀ ਮਾਮਲਿਆਂ 'ਚ ਹਰ ਮਜ਼ਹਬ 'ਚ ਡਿਬੇਟ ਹੁੰਦੀ ਹੈ, ਪੁਰਾਤਨ ਮਰਿਆਦਾ, ਆ ਰਹੀਆਂ ਤਬਦੀਲੀਆਂ, ਨਵੇਂ ਯੁੱਗ ਦੀ ਗੱਲ। ਪਰ ਜਦੋਂ ਸਾਡੇ ਕੋਲ ਆਪਣਾ ਘਰ ਖਾਲਿਸਤਾਨ ਹੋਏਗਾ, ਸਾਡੇ ਵਿਦਵਾਨ, ਸਕਾਲਰ, ਗੁਰਮੁਖ, ਸੰਤ, ਮਹਾਂਪੁਰਖ, ਟਕਸਾਲਾਂ, ਜਥੇ ਇਹ ਆਪਸ 'ਚ ਬੈਠ ਕੇ ਜਿਹੜੇ ਵੀ ਕੋਈ ਵਖਰੇਵੇਂ ਦੇ ਕਾਰਨ ਨੇ ਜਾਂ ਜਿਨ੍ਹਾਂ ਦੇ ਉੱਤੇ ਕੋਈ ਮਤਭੇਦ ਹੈ, ਉਸ ਦੇ ਉੱਤੇ ਇਕਸਾਰਤਾ ਪੈਦਾ ਕਰ ਸਕਦੇ ਨੇ। ਪਰ ਇਸ ਵੇਲੇ ਸਾਡਾ ਫੋਕਸ ਸਿਰਫ ਇੱਕ ਮੁੱਦੇ ਤੇ ਹੀ ਹੈ, ਉਹ ਹੈ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਉਸ ਨੂੰ ਲਿਬਰੇਟ ਕਰਵਾਉਣਾ। ਔਰ ਜਿਵੇਂ ਮੈਂ ਆਪਣੇ ਨਿਊ ਈਅਰ ਮੈਸੇਜ 'ਚ ਵੀ ਕਿਹਾ ਸੀ ਕਿ ਕਿਸ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਕੀ ਯਤਨ ਕੀਤੇ ਜਾਣ, ਕੈਸਾ ਉਦਮ ਹੋਏ, ਕੀ ਸਟ੍ਰੈਟਜੀ ਹੋਏ ਜਿਹਦੇ ਨਾਲ ਰਾਜ ਮਿਲੇ, ਪੋਲੀਟੀਕਲ ਪਾਵਰ ਮਿਲੇ। ਤੇ ਪੋਲੀਟੀਕਲ ਪਾਵਰ ਆਉਣ ਦੇ ਨਾਲ ਦੁਸ਼ਮਣ ਸੱਜਣ ਹੋ ਜਾਂਦੇ ਨੇ, ਦੁਸ਼ਮਣ ਮਿੱਤਰ ਹੋ ਜਾਂਦੇ ਨੇ। ਤੇ ਜਦੋਂ ਅਸੀਂ ਅੱਜ ਇਹ ਨਵੇਂ ਵਰ੍ਹੇ ਦਾ 2022 ਦਾ ਪਹਿਲਾ ਪ੍ਰੋਗਰਾਮ ਕਰ ਰਹੇ, ਤੇ ਜਿੱਥੇ ਅਸੀਂ ਬਾਕੀ ਸਾਰੇ ਪੀਰੀਅਡ 'ਚ ਨਿਊ ਈਅਰ ਈਵ ਦੇ ਉੱਤੇ ਵੀ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਸੀ, ਬੀਤੇ ਦੇ ਵੀ ਔਰ ਖਾਲਿਸਤਾਨੀ ਸੰਘਰਸ਼ ਦੇ ਵੀ। ਔਰ ਇਸ ਗੱਲ ਦਾ ਧਿਆਨ ਰਹੇ ਕਿ 1 ਜਨਵਰੀ 1993 ਨੂੰ ਇੱਕ ਉਹ ਸ਼ਹੀਦ ਨੇ, ਕਿਉਂਕਿ ਇਸ ਵਾਰ 1 ਔਰ 2 ਜਨਵਰੀ ਵੀਕਐਂਡ ਸੀ, ਅਸੀਂ 3 ਜਨਵਰੀ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ। ਜਥੇਦਾਰ ਅਕਾਲ ਤਖਤ, ਜਿਨ੍ਹਾਂ ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ, ਜਿਸ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ ਕੌਮ ਨੂੰ ਅਗਵਾਈ ਦੇਣ ਦੇ ਲਈ, ਜਥੇਦਾਰ ਦੇ ਤੌਰ ਤੇ ਭਾਈ ਜਸਬੀਰ ਸਿੰਘ ਰੋਡੇ ਜਿਹੜੇ ਉਦੋਂ ਜੇਲ੍ਹ ਵਿੱਚ ਸਨ। ਇਹ ਵੱਖਰੀ ਗੱਲ ਹੈ ਕਿ ਅੱਜ ਉਹਨਾਂ ਦਾ ਕਿਰਦਾਰ ਕੀ ਹੈ, ਅਸੀਂ ਇਸ ਡਿਬੇਟ 'ਚ ਨਹੀਂ ਜਾਵਾਂਗੇ। ਸੋ ਐਕਟਿੰਗ ਜਥੇਦਾਰ ਦੇ ਤੌਰ ਤੇ ਜਸਬੀਰ ਸਿੰਘ ਰੋਡੇ ਹੋਰਾਂ ਦੀ ਗੈਰ ਹਾਜ਼ਰੀ 'ਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਪਿੰਡ ਹੈ, ਜ਼ਿਲ੍ਹਾ ਲੁਧਿਆਣਾ ਦਾ, ਜਗਰਾਵਾਂ ਦੇ ਨੇੜੇ, ਉਹਨਾਂ ਨੂੰ ਐਕਟਿੰਗ ਜਥੇਦਾਰ ਥਾਪਿਆ ਗਿਆ ਸੀ। ਮੈਨੂੰ ਉਹਨਾਂ ਦੇ ਦੀਦਾਰ ਕਰਨ ਦਾ ਵੀ ਮੌਕਾ ਮਿਲਿਆ। ਔਰ ਜਿਸ ਕਿਸਮ ਦੀ ਉਹਨਾਂ ਦੀ ਇੱਕ ਸ਼ਖਸੀਅਤ, ਬਾਣੀ ਦੇ ਰੰਗ ਵਿੱਚ ਰੰਗੇ ਹੋਏ, ਘੰਟਿਆਂ ਬੱਧੀ ਨਿਤਨੇਮ ਕਰਨ ਵਾਲੇ, ਉੱਚੇ ਲੰਮੇ ਸੋਹਣੇ ਔਰ ਬੇਬਾਕ ਗੱਲ ਕਰਨ ਵਾਲੇ, ਔਰ ਉਹਨਾਂ ਦੀ ਉਹ ਬੇਬਾਕੀ, ਔਰ ਜਿਵੇਂ ਉਹਨਾਂ ਨੇ ਬਹੁਤ ਸਾਰੇ ਐਕਟਿੰਗ ਜਥੇਦਾਰ ਹੁੰਦੇ ਆ, ਬੇਸ਼ੱਕ ਵਕਤ 26 ਜਨਵਰੀ ਨੂੰ ਉਹਨਾਂ ਨੂੰ ਐਕਟਿੰਗ ਜਥੇਦਾਰ ਥਾਪਿਆ ਜਾਂਦਾ ਹੈ, ਤੇ 29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਜਾਂਦਾ ਔਰ 5 ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਤਾਂ ਉਹ ਐਲਾਨਨਾਮਾ ਜਾਰੀ ਕਰਕੇ ਦਰਬਾਰ ਸਾਹਿਬ ਦੀ ਪਰਿਕਰਮਾ ਚੋਂ ਨਿਕਲ ਜਾਂਦੇ ਨੇ ਭੇਸ ਬਦਲ ਕੇ। ਔਰ ਉਸੇ ਰਾਤ ਜਿਹੜਾ ਰਾਜੀਵ ਗਾਂਧੀ, ਸੁਰਜੀਤ ਬਰਨਾਲੇ ਨੂੰ ਜਿਹੜਾ ਚੀਫ ਮਿਨਿਸਟਰ ਸੀ ਪੰਜਾਬ ਦਾ, ਨੈਸ਼ਨਲ ਇੰਟੈਗਰੇਟਿਡ ਕੌਂਸਲ ਦੀ ਦਿੱਲੀ 'ਚ ਮੀਟਿੰਗ ਸੀ, ਉਹਦੇ 'ਚ ਬੈਠਾ ਸੀ। ਔਰ ਉਹਨਾਂ ਨੂੰ ਵੀ ਇਹ ਬਾਈ ਸਰਪ੍ਰਾਈਜ਼ ਸੀ, ਕਿਉਂਕਿ ਖਾਲਿਸਤਾਨ ਦੇ ਐਲਾਨ ਦੀ ਖਬਰ ਇੱਕਦਮ ਦੁਨੀਆ ਭਰ ਦੇ ਵਿੱਚ ਜਿਹੜੀ ਆ ਉਹ ਬਿਜਲੀ ਵਾਂਗ ਗਈ। BBC, ਰੇਡੀਓ ਆਸਟ੍ਰੇਲੀਆ ਔਰ ਵੌਇਸ ਆਫ ਅਮਰੀਕਾ, ਉਹਨਾਂ ਕੇ ਸਿੱਖਾਂ ਨੇ ਆਪਣਾ ਅਲੱਗ ਮੁਲਕ ਐਲਾਨ ਦਿੱਤਾ ਹੈ। ਔਰ ਇਹ ਵੀ ਇਹਨਾਂ ਲਈ ਸ਼ਰਮਨਾਕ ਗੱਲ ਸੀ, ਉਹਨਾਂ ਦੀਆਂ ਏਜੰਸੀਆਂ ਔਰ ਦੂਸਰਿਆਂ ਲਈ, ਕਿ 5 ਮੈਂਬਰੀ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆ ਕੇ ਇਸ ਨੂੰ ਐਲਾਨਿਆ ਅਕਾਲ ਤਖਤ ਦੇ ਨਾਲ, ਔਰ ਉਹ ਉਹਨਾਂ 'ਚੋਂ ਸਾਰੇ ਨਿਕਲ ਗਏ, ਉਹਨਾਂ 'ਚੋਂ ਕਿਸੇ ਨੂੰ ਵੀ ਨਹੀਂ ਫੜ ਸਕੇ। ਸੋ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਬਰਨਾਲੇ ਨੇ ਫਿਰ ਜਿਹੜੇ ਦਿੱਲੀ ਤੋਂ ਹੀ ਉਹਨਾਂ ਦੇ ਜਹਾਜ਼ ਸਾਰੀ ਰਾਤ ਕਮਾਂਡੋ ਢੋਂਦੇ ਰਹੇ, ਔਰ 30 ਅਪ੍ਰੈਲ ਨੂੰ ਫੁੱਲ ਸਕੇਲ ਉਸੇ ਤਰ੍ਹਾਂ ਕਮਾਂਡੋ ਐਕਸ਼ਨ ਜੂਨ 84 ਦੇ ਹਮਲੇ ਵਾਂਗ ਦਰਬਾਰ ਸਾਹਿਬ ਦੇ ਵਿੱਚ ਹੋਇਆ। ਕਈ ਗੁਰੂ ਗ੍ਰੰਥ ਸਾਹਿਬ ਦੇ ਪਾਠ ਖੰਡਿਤ ਕੀਤੇ ਗਏ, ਔਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਮੌਜੂਦ ਸਨ ਅਕਾਲ ਤਖਤ ਸਾਹਿਬ ਤੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਾਹਰ ਹੈ ਮੂਵਮੈਂਟ ਜਿਹੜੀ ਹੈ ਖਾਲਿਸਤਾਨ ਦੀ ਪੂਰੀ ਫੋਕਸਡ ਹੋਈ। ਲੇਕਿਨ ਇਹ ਅਸੀਂ 1986 ਦੀ ਗੱਲ ਕਰ ਰਹੇ ਹਾਂ। ਉਸ ਗ੍ਰਿਫਤਾਰੀ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਰਿਹਾ ਹੋਏ। ਉਹਨਾਂ ਦਾ ਵਕਤ ਸੰਗਰੂਰ ਜੇਲ੍ਹ 'ਚ ਸਾਡੇ ਵੀਰ ਭਾਈ ਨਰਿੰਦਰ ਸਿੰਘ ਵਰਜੀਨੀਆ, ਉਹ ਜਦੋਂ ਜ਼ਿਕਰ ਕਰਦੇ ਨੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਹੁੰਦੇ ਨੇ, ਕਿਉਂਕਿ ਸੰਗਰੂਰ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਸੀ ਜਿਹਦੇ 'ਚ ਟਾਡਾ ਔਰ ਦੂਸਰਿਆਂ ਵਾਲਿਆਂ ਨੂੰ ਰੱਖਿਆ ਸੀ, ਉਹਦੇ 'ਚ ਕਿਵੇਂ ਭਾਈ ਗੁਰਦੇਵ ਸਿੰਘ ਕੌਂਕੇ
ਉਹਨਾਂ ਨੇ ਜੇਲ੍ਹ ਦੇ ਅੰਦਰ ਇੱਕ ਨਾਮ ਸਿਮਰਨ ਦਾ ਔਰ ਕੈਸਾ ਇੱਕ ਪ੍ਰਵਾਹ ਚਲਾਇਆ, ਕਿੰਨੇ ਸਿੰਘ ਸਿੰਘਣੀਆਂ ਉਹਨਾਂ ਦੀ ਜਿਹੜੀ ਇੱਕ ਕ੍ਰਿਸ਼ਮਾਈ ਕੈਰਿਜ਼ਮੈਟਿਕ ਧਾਰਮਿਕ ਪਰਸਨੈਲਿਟੀ ਸੀ ਉਸ ਤੋਂ ਪ੍ਰਭਾਵਿਤ ਹੋਏ, ਕਿੰਨੇ ਬਾਣੀ ਦੇ ਨਾਲ ਜੁੜੇ। ਔਰ ਜਦੋਂ ਉਹ ਬਾਅਦ 'ਚ ਰਿਲੀਜ਼ ਹੋ ਕੇ ਵੀ ਆਏ, ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਝਗੜੇ ਲੋਕਾਂ ਦੇ ਆਪਸ 'ਚ ਸੀ ਉਹਨੂੰ ਨਿਬੇੜਨ ਦੀ ਲਾਈ, ਕਿਉਂਕਿ ਖਾਲਸਾ ਪੰਚਾਇਤਾਂ ਦੀ ਲਾਈਨ ਜਿਹੜੀ ਹੈ ਉਸ ਲਾਈਨ ਦੇ ਉੱਤੇ ਕੰਮ ਹੋ ਰਿਹਾ ਸੀ। ਔਰ ਜਿਸ ਤੇਜ਼ੀ ਦੇ ਨਾਲ ਉਹ ਆਪਣੀ ਥਾਂ ਬਣਾ ਰਹੇ ਸੀ, ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਦਾ ਫਿਕਰ ਹੋਇਆ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਅੱਜ ਵੀ ਜਦੋਂ ਇੱਕ ਤਬਕਾ ਕਹੇਗਾ ਜੀ ਲੀਡਰ ਨਹੀਂ ਹੈ, ਅਸੀਂ ਕਿਹਦੇ ਪਿੱਛੇ ਲੱਗੀਏ, ਤੇ ਇਸ ਗੱਲ ਦਾ ਧਿਆਨ ਰਹੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ ਸਾਨੂੰ ਇੱਕ ਸਚਿਆਰਾ ਸੰਤ ਸਿਪਾਹੀ ਮਿਲਿਆ ਔਰ ਕਿਵੇਂ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜਿੱਥੇ ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਉੱਥੇ ਸੰਤ ਪਿੰਡਾਂ ਵਾਲਿਆਂ ਨੂੰ ਵੀ ਸ਼ਹੀਦ ਕੀਤਾ। ਉਸ ਤੋਂ ਬਾਅਦ ਦੇ ਦੌਰ 'ਚ ਜਿਹੜੀ ਜੁਝਾਰੂ ਲਹਿਰ ਸਾਡੀ ਚੱਲਦੀ ਹੈ, ਉਸ ਦੇ ਵਿੱਚ ਬੜੇ ਬਹਾਦਰ ਯੋਧੇ ਕਾਬਲ ਜਿਹੜੇ ਸੀ ਜਿਨ੍ਹਾਂ ਦੇ ਉੱਤੇ ਕੋਈ ਧੱਬਾ ਨਹੀਂ ਸੀ, ਲੇਕਿਨ ਕਿਵੇਂ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਸਿੱਧੇ ਤੌਰ 'ਤੇ ਕਿਸੇ ਵੀ ਮਿਲੀਟੈਂਟ ਐਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਸੀ, ਉਹ ਇੱਕ ਸਿੰਬਲ ਬਣੇ ਡਿਫਾਇੰਸ ਦੇ, ਉਹ ਇੱਕ ਸਿੰਬਲ ਸਨ ਗੁਰਸਿੱਖੀ ਦੇ, ਸੰਤ ਸਿਪਾਹੀ ਦੇ ਮਾਡਲ ਦੇ, ਔਰ ਪਪੂਲਰ ਸਨ ਆਪਣੇ ਇਲਾਕੇ ਦੇ ਵਿੱਚ ਵੀ। ਹੌਲੀ ਹੌਲੀ ਸਾਰੇ ਪਾਸੇ ਉਹਨਾਂ ਦੀ ਪਪੂਲੈਰਿਟੀ ਸੀ। ਔਰ ਅਖੀਰ ਭਾਰਤੀ ਏਜੰਸੀਆਂ ਨੇ ਜਦੋਂ 1992 'ਚ ਫਰਵਰੀ 'ਚ ਬੇਅੰਤੇ ਦੀ ਸਰਕਾਰ ਪੰਜਾਬ 'ਚ ਬਣਦੀ ਹੈ, KP ਗਿੱਲ ਬੁੱਚੜ ਨੂੰ ਜਿਹੜਾ ਹੈ ਉਹ ਇਹ ਡਿਊਟੀ ਦਿੱਤੀ ਜਾਂਦੀ ਹੈ ਕਿ ਸਫਾਇਆ ਕਰ ਦਿਓ ਸਾਰੀ ਜਿਹੜੇ ਵੀ ਐਕਟਿਵਿਸਟ ਨੇ ਖਾਲਿਸਤਾਨ ਦੇ। ਸੋ ਫਿਰ 1992 ਤੋਂ ਲੈ ਕੇ 1994 ਤੱਕ ਜਿਹੜਾ ਪੰਜਾਬ 'ਚ ਸਿੱਖ ਨਸਲਕੁਸ਼ੀ ਦਾ ਦੌਰ ਚੱਲਦਾ ਹੈ, ਜਿਹਦੇ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾਂਦਾ ਹੈ। ਉਸ ਦੌਰ ਦੇ ਵਿੱਚ ਹੀ 24-25 ਦਸੰਬਰ ਨੂੰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ 25 ਦਸੰਬਰ 1992 ਨੂੰ ਗੁਰਮੀਤ ਸਿੰਘ ਨਾਂ ਦਾ ਜਿਹੜਾ ਇੱਕ ਪੁਲਸੀਆ SHO ਉਹ ਜਿਹੜਾ ਹੈ ਉਹਨਾਂ ਨੂੰ ਚੁੱਕਦਾ ਘਰੋਂ। ਔਰ ਉਸ ਪੀਰੀਅਡ 'ਚ ਜਗਰਾਵਾਂ ਦੇ ਵਿੱਚ, ਕਿਉਂਕਿ ਇਹ ਲੁਧਿਆਣਾ ਨਹੀਂ ਜਗਰਾਵਾਂ 'ਚ ਹੀ ਉਹਨਾਂ ਨੂੰ ਪਹਿਲਾਂ ਸਦਰ ਥਾਣੇ ਲਿਜਾਇਆ ਜਾਂਦਾ ਹੈ, ਫਿਰ ਜਿਹੜਾ CIA ਸੈਂਟਰ ਉਸ ਦੇ ਵਿੱਚ ਟਾਰਚਰ ਕੀਤਾ ਜਾਂਦਾ ਲਿਜਾ ਕੇ। ਉਸ ਵੇਲੇ ਉੱਥੋਂ ਦਾ SSP ਜਿਹੜਾ ਉਸ ਸਵਰਨਾ ਘੋਟਣਾ ਜਿਹੜਾ ਇੱਕ ਬਦਨਾਮ ਜਿਹਨੇ SP ਡਿਟੈਕਟਿਵ ਜਲੰਧਰ ਹੁੰਦਿਆਂ ਵੀ ਉਹ ਨਕੋਦਰ ਗੋਲੀ ਕਾਂਡ ਹੋਏ, ਬਹੁਤ ਸਾਰੇ ਨੌਜਵਾਨ ਉਹਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਇੰਨਾ ਇਸ ਹੱਦ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਟਾਰਚਰ ਕੀਤਾ ਜਾਂਦਾ ਹੈ ਕਿ ਉਹ ਅਲਟੀਮੇਟਲੀ ਸ਼ਹੀਦ ਹੁੰਦੇ ਨੇ। ਔਰ ਇਹ 25 ਦਸੰਬਰ ਤੋਂ 1 ਜਨਵਰੀ ਤੱਕ ਪਹੁੰਚਦੇ ਆ ਉਹਨਾਂ ਦੀ ਸ਼ਹਾਦਤ। ਔਰ ਲਾਸਟ ਟਾਈਮ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੀ ਹੈ ਮਾਤਾ ਜੀ ਗੁਰਮੇਲ ਕੌਰ, ਉਹ ਜਦੋਂ ਖਾਣਾ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਬਾਹਰ ਜਿਹੜਾ ਥੋੜ੍ਹੇ ਹਮਦਰਦੀ ਰੱਖਣ ਵਾਲਾ ਪੁਲਿਸ ਸਟਾਫ ਹੈ ਉਹ ਕਹਿੰਦਾ ਜੀ ਉਹਨਾਂ ਦੀ ਤਾਂ ਉਹ ਹਾਲਤ ਹੀ ਨਹੀਂ ਹੈ ਕਿ ਉਹ ਖਾ ਸਕਣ, ਇਸ ਹੱਦ ਤੱਕ ਉਹਨਾਂ ਨੂੰ ਟਾਰਚਰ ਕੀਤਾ ਗਿਆ। ਔਰ ਬਾਅਦ ਦੇ ਵਿੱਚ ਜਿਹੜੀਆਂ 2-3 ਰਿਪੋਰਟਸ ਵੀ, ਇੱਕ ਰਿਪੋਰਟ ਜਿਹੜੀ ਖਾਸ ਤੌਰ 'ਤੇ ਉਹਨਾਂ ਨੇ ਕਮੇਟੀ ਫਾਰ ਕੋਆਰਡੀਨੇਸ਼ਨ ਆਫ ਡਿਸਅਪੀਅਰੈਂਸਿਸ ਪੰਜਾਬ CCDP ਉਹਨਾਂ ਨੇ ਇਸ ਕੇਸ ਨੂੰ ਜਿਹੜਾ ਉਹ ਇਨਵੈਸਟੀਗੇਟ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਵੀ ਕਿਵੇਂ ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਬਾਅਦ ਦੇ ਵਿੱਚ ਬਾਦਲ ਸਰਕਾਰ ਦੇ ਵੇਲੇ ਇੱਕ ਤਿਵਾੜੀ ਪੁਲਿਸ ਆਫੀਸਰ ਸੀ, ਉਹਦੀ ਰਿਪੋਰਟ ਵੀ, ਔਰ ਉਹਦੇ 'ਚ 2 ਵਿਟਨੈਸਿਸ ਜਿਨ੍ਹਾਂ 'ਚ ਇੱਕ ਸਰਵਿੰਗ SSP ਸੀ ਔਰ ਇੱਕ ਇੰਸਪੈਕਟਰ ਦਰਸ਼ਨ ਸਿੰਘ ਜਿਹਨੇ ਖੁਦ ਦੇਖਿਆ ਸੀ ਕਿ ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ। ਔਰ ਇਸ ਸਭ ਦੇ ਬਾਵਜੂਦ ਨਾ ਤਾਂ ਤਿਵਾੜੀ ਦੀ ਰਿਪੋਰਟ ਅੱਜ ਤੱਕ ਰਿਲੀਜ਼ ਹੋਈ, ਲੇਕਿਨ 1 ਜਨਵਰੀ ਨੂੰ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 3 ਜਨਵਰੀ ਦੀਆਂ ਅਖਬਾਰਾਂ ਦੇ ਵਿੱਚ ਖਬਰ ਲਵਾਈ ਗਈ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਏ ਨੇ। ਔਰ ਅੱਜ ਤੱਕ ਵੀ ਜਿਹੜਾ ਨਾ ਉਹਨਾਂ ਦੀ ਰਿਪੋਰਟ ਤਿਵਾੜੀ ਰਿਪੋਰਟ ਜਾਂ ਦੂਸਰੀ ਜਾਰੀ ਹੋਈ ਔਰ ਅਜੇ ਵੀ ਉਹ ਜਿਹੜੇ ਨੇ ਉਹ ਐਬਸਕੌਂਡਰ ਲਿਸਟ ਦੇ ਵਿੱਚ ਹੀ ਨੇ। ਸੋ ਅਸੀਂ ਜਦੋਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਇਸ ਵਾਰ ਸਗੋਂ ਆਪਣੀ ਬੇਰੀਆ ਪਿਛਲੇ ਦਿਨਾਂ 'ਚ ਵਿਜ਼ਿਟ ਦੇ ਦੌਰਾਨ ਉਹਨਾਂ ਦੀ ਬੇਟੀ ਸਰਬਜੀਤ ਕੌਰ ਵਿਆਹੀ ਹੋਈ ਹੈ, ਆਪਣੇ ਸਾਡੇ ਮਿੱਤਰ ਸਰਬਜੋਤ ਸਿੰਘ ਉਹਨਾਂ ਦੇ ਪਿਤਾ ਜੀ
ਬਾਈ ਜੀ ਕਰਕੇ ਜਦੋਂ ਉਹਨਾਂ ਨੂੰ ਕਹਿੰਦੇ ਆ, ਬਾਈ ਮੇਜਰ ਸਿੰਘ ਉਹ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਸ਼੍ਰੋਮਣੀ ਕਮੇਟੀ ਦੇ, ਔਰ ਇਸ ਵਾਰ ਉਹਨਾਂ ਦੇ ਘਰ ਵੀ ਜਾਣ ਦਾ ਸਬੱਬ ਹੋਇਆ ਜੀ। ਔਰ ਉਹਨਾਂ ਨੇ ਪਰਿਵਾਰ ਨੇ ਕਿਵੇਂ ਸਫ਼ਰ ਕੀਤਾ, ਇਹਨਾਂ ਭੈਣਾਂ ਭਰਾਵਾਂ ਨੇ, ਇਸ ਸਾਰੇ ਨੂੰ ਦੇ ਚੱਲਦਿਆਂ ਅਸੀਂ ਸਮਝਦੇ ਹਾਂ। ਔਰ ਇਸ ਵਾਰ ਚੰਗੀ ਗੱਲ ਸੀ ਕਿ 1 ਜਨਵਰੀ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟ ਜਿਹੜੀਆਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੀ ਸੀ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਪਿਛਲੇ ਦਿਨਾਂ 'ਚ ਇੱਕ ਛੋਟੀ ਜਿਹੀ ਪੋਇਮ ਜਿਹੜੀ ਜਗਰਾਜ ਸਿੰਘ ਹੋਰਾਂ ਨੇ ਇਹਨਾਂ, ਕਿਉਂਕਿ ਅਸੀਂ ਪਿਛਲੇ ਵਰੇ ਦੇ ਅਖੀਰਲੇ ਦਿਨਾਂ 'ਚ ਵੀ ਗੱਲ ਕੀਤੀ, ਸਾਡਾ ਸਾਰਾ TV 84 ਜਾਂ ਖਾਲਿਸਤਾਨ ਦੀ ਸਟਰਗਲ, ਅਸੀਂ ਹਮੇਸ਼ਾ ਖਾਲਿਸਤਾਨ ਦੇ ਸ਼ਹੀਦਾਂ ਦੇ ਉਹ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ ਇਸ ਰਸਤੇ ਤੇ ਤੁਰੇ। ਔਰ ਉਹਨਾਂ ਨੇ ਇੱਕ ਬੜੀ ਮੂਵਿੰਗ ਛੋਟੀ ਜਿਹੀ ਪੋਇਮ ਹੈ ਜਿਹੜੀ ਅਸੀਂ ਸਾਰਿਆਂ ਨੂੰ, ਜਿੱਥੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਅਸੀਂ ਨਵੇਂ ਵਰੇ ਦੇ ਆਗਾਜ਼ ਦੇ ਮੌਕੇ ਯਾਦ ਕਰ ਰਹੇ ਹਾਂ। ਹੰਝੂ ਅੱਖੀਆਂ 'ਚ ਆਏ ਇੱਕ ਅਰਸੇ ਦੇ ਬਾਅਦ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ, ਜਿਹੜੇ ਹੋਏ ਕੁਰਬਾਨ ਪਰ ਜੋਬਨ ਦੀ ਰੁੱਤੇ, ਨਹਿਰਾਂ ਵਿੱਚ ਸੁੱਟੇ ਮਾਰ ਪੁਲੀਆਂ ਦੇ ਉੱਤੇ, ਫੁੱਲਾਂ ਦੇ ਉਹ ਹਾਣੀ ਤਲਵਾਰ ਜੇ ਤਿੱਖੇ, ਜ਼ੁਲਮ ਨਹੀਂ ਸਹਿਣਾ ਉਹ ਵਿਰਸੇ ਚੋਂ ਸਿੱਖੇ, ਆਖਦੇ ਸੀ ਰਹਿੰਦੇ ਹੋ ਕੇ ਰਹਿਣਾ ਹੈ ਆਜ਼ਾਦ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ, ਮੌਤ ਨਾਲ ਯਾਰੀ ਪਾ ਲਈ ਸੁੱਖ ਸਭ ਛੱਡ ਕੇ, ਟਿਕ ਕੇ ਹੈ ਬਹਿਣਾ ਕਹਿੰਦੇ ਘਰੋਂ ਵੈਰੀ ਕੱਢ ਕੇ, ਰੱਬ ਜਾਣੇ ਬਣੇ ਸੀ ਉਹ ਖੌਰੇ ਕਿਸ ਧਾਤ ਦੇ, ਵੈਰੀਆਂ ਨੂੰ ਯਾਦ ਰਹਿਣੇ ਕਿਸੇ ਮਿਲੀ ਮਾਤ ਦੇ, ਪਾਇਆ ਜਿਹਨੂੰ ਹੱਥ ਕਿਸੇ ਝੱਲੀ ਨਹੀਂ ਉਤਾਬ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ, ਉਹ ਸਕੇ ਨਾ ਦਿਖਾ ਪਿੱਠ ਪਿਤਾ ਦਸ਼ਮੇਸ਼ ਨੂੰ, ਉਹ ਸਕੇ ਨਾ ਦਿਖਾ ਪਿੱਠ ਪਿਤਾ ਦਸ਼ਮੇਸ਼ ਨੂੰ, ਆਪਣਾ ਨਾ ਕਹਿ ਹੋਇਆ ਡਾਢਿਆਂ ਦੇ ਦੇਸ਼ ਨੂੰ, ਜ਼ੁਲਮਾਂ ਦੀ ਅੱਤ ਦੇਖ ਕੁੱਦ ਪਏ ਜੰਗ ਵਿੱਚ, ਰੰਗ ਲਿਆ ਖੁਦ ਨੂੰ ਵੀ ਖਾਲਸੇ ਰੰਗ ਵਿੱਚ, ਉਹ ਵਾਰਨ ਲਈ ਆਪਾ ਹੋਏ ਫਿਰਦੇ ਬੇਤਾਬ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ। ਚਾਤਰਾਂ ਨੇ ਕੀਤੀ ਭਲਾ ਵੰਡ ਕਿਹੜੀ ਸਾਵੀਂ ਸੀ, ਚਾਤਰਾਂ ਨੇ ਕੀਤੀ ਭਲਾ ਵੰਡ ਕਿਹੜੀ ਸਾਵੀਂ ਸੀ, ਮੋਇਆਂ ਨੂੰ ਜੋ ਰੋਈ ਉਹ ਅੱਖ ਟਾਵੀਂ ਟਾਵੀਂ ਸੀ, ਜੇ ਉਹ ਕਾਲਾ ਦੌਰ ਤਾਂ ਸੁਨਹਿਰਾ ਦੌਰ ਕਿਹੜਾ ਸੀ, ਜੇ ਉਹ ਕਾਲਾ ਦੌਰ ਤਾਂ ਸੁਨਹਿਰੀ ਦੌਰ ਕਿਹੜਾ ਸੀ, ਹੋਈਆਂ ਮਨ ਆਈਆਂ ਹੱਥ ਹਾਕਮ ਦੇ ਡੋਰ ਸੀ, ਸੰਧੂ ਭੰਡ ਦਿੱਤੀ ਲਹਿਰ ਉਹਨਾਂ ਆਖ ਅੱਤਵਾਦ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ। ਸੋ ਅਸੀਂ ਵੀਰ ਜਗਰਾਜ ਸਿੰਘ ਸੰਧੂ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਤਮਾਮ ਖਾਲਿਸਤਾਨ ਦੇ ਸ਼ਹੀਦਾਂ ਨੂੰ, ਜਿਹੜੇ ਜੂਝੇ ਆਉਣ ਲਈ ਅਣਖ ਲਈ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ, ਔਰ ਜਿਹਨੂੰ ਉਹਨਾਂ ਨੇ ਕਿਹਾ ਕਿ ਸੁਨਹਿਰੀ ਯੁੱਗ ਹੀ ਹੈ ਜਿਹੜਾ ਇਹਨਾਂ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਸੁਨਹਿਰੀ ਇਤਿਹਾਸ ਲਿਖਿਆ ਹੈ, ਆਨ ਦਾ, ਅਣਖ ਦਾ, ਗੈਰਤ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਮੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।